ਭੈਣ ਦੀ ਇੱਜ਼ਤ ਨਹੀਂ ਲੁੱਟੀ ਗਈ, ਕਦੇ ਭੁੱਖਮਰੀ ਨਹੀਂ ਹੋਈ, ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਮਿਲੀ। ਲੇਕਿਨ ਉਹ ਮਹਾਰਾਜਾ ਰਣਜੀਤ ਸਿੰਘ ਐਡਾ ਦੂਰ ਅੰਦੇਸ਼ੀ, ਉਹ ਇਹ ਨਾ ਸਮਝ ਸਕਿਆ ਕਿ ਉਹਦੀ ਪੁੱਕਲ 'ਚ ਸੱਪ ਬੈਠਾ ਜਿਹਦਾ ਨਾਂ ਸੀ ਧਿਆਨ ਚੰਦ ਡੋਗਰਾ। ਇਹ ਡੋਗਰਿਆਂ ਨੇ, ਇਹਨਾਂ ਲੋਕਾਂ ਨੇ ਆਪਣੇ ਗੁਰੂਆਂ ਨਾਲ ਵੀ ਗਦਾਰੀ ਕੀਤੀ ਹੈ। ਤੇ ਉਹ ਰਾਜਾ ਜਿਹਨੂੰ ਹਰੀ ਸਿੰਘ ਨਲੂਆ ਵੀ ਕਹਿ ਰਿਹਾ ਸੀ, ਅਕਾਲੀ ਫੂਲਾ ਸਿੰਘ ਵੀ ਕਹਿ ਰਿਹਾ ਸੀ, ਮੋਹਕਮ ਸਿੰਘ ਵੀ ਕਹਿ ਰਿਹਾ ਸੀ, ਤੇ ਜਨਰਲ ਜ਼ੋਰਾਵਰ ਸਿੰਘ ਵੀ ਕਹਿੰਦਾ ਸੀ ਇਹਨੂੰ ਮਾਰਦਾ, ਜੇ ਚਾਹੁੰਦਾ ਰਿਹਾ ਸਿੱਖ ਰਾਜ ਖਤਮ ਹੋ ਜਾਏਗਾ। ਔਰ ਮੈਂ ਬੁਲੰਦਵਾਸ ਕਹਿਣਾ ਚਾਹੁੰਦਾ ਸਾਰਿਆਂ ਨੂੰ, 16% ਸਿੱਖ ਸੀ ਜਿਨ੍ਹਾਂ ਨੇ ਐਡਾ ਵੱਡਾ ਰਾਜ ਕਾਇਮ ਕੀਤਾ। ਕਿਉਂ ਡਾਕਟਰ ਸਾਹਿਬ ਠੀਕ ਕਹਿ ਰਹੇ? ਐਡਾ ਵੱਡਾ ਰਾਜ 16% ਸਿੱਖ, ਸਭ ਵਰਗ ਦੇ ਲੋਕ ਰਹਿੰਦੇ ਸੀ, ਹਿੰਦੂ, ਰਾਜਪੂਤ, ਸਭ ਖੱਤਰੀ, ਲੇਕਿਨ ਸਭ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਸੀ। ਰਾਜਾ ਉਹ ਹੁੰਦਾ ਜਿਹੜਾ ਡਿੱਗਿਆਂ ਨੂੰ ਚੁੱਕੇ, ਰਾਜਾ ਉਹ ਹੁੰਦਾ ਜਿਹੜਾ ਟੁੱਟਿਆਂ ਨੂੰ ਜੋੜੇ, ਰਾਜਾ ਉਹ ਹੁੰਦਾ ਜਿਹੜਾ ਸਭ ਨਾਲ ਸਾਂਝਾ ਪਿਆਰ ਕਰੇ। ਪਿਆਰ ਰਾਜਾ ਜਿਹੜਾ ਤੁਸੀਂ ਦਿੱਲੀ ਦੇ ਤਖਤ ਤੇ ਬਿਠਾਇਆ ਹੈ, ਇਹ ਪਤਾ ਕੌਣ ਨੇ? ਇਹ ਉਹ ਬੰਦੇ ਨੇ ਜਿਹੜੇ ਆਪਣੇ ਧੀਆਂ ਭੈਣਾਂ ਦੇ ਟੋਲੇ ਮੁਗਲਾਂ ਨੂੰ ਹੱਥ ਜੋੜ ਕੇ ਦੇ ਦਿੰਦੇ ਸੀ। ਇਹ ਲੋਕ ਨੇ। ਔਰ ਮਾਊਂਟ ਬੈਟਨ ਨੇ ਕਿਹਾ ਸੀ ਅਸੀਂ ਇਹਨਾਂ ਤੇ ਰਾਜ ਕੀਤਾ, ਸਾਨੂੰ ਪਤਾ ਹੈ ਲਤਾੜੀ ਹੋਈ ਕੌਮ, ਗੁਲਾਮ ਕੌਮ ਜਿਹੜੀ ਸਦੀਆਂ ਤੋਂ ਗੁਲਾਮੀ ਕੱਟਦੀ ਹੋਵੇ, ਉਹਨੂੰ ਵੋਟਾਂ ਦੇ ਕੇ ਰਾਜਗੱਦੀ ਤੇ ਬਿਠਾਓਗੇ, ਫਿਰ ਉਹ ਜੁੱਤੀ 'ਚ ਪਾਣੀ ਪਿਆਉਣਗੇ ਜਿਵੇਂ ਪਈ ਜਾਂਦੇ। ਪਰ ਇੱਕ ਗੱਲ ਮੈਂ ਕਹਿ ਦੇਣਾ ਚਾਹੁੰਦਾ, ਬੁਲੰਦਵਾਸ ਦੇ ਵਿੱਚ ਕਿ ਜਦ ਅਹਿਮਦ ਸ਼ਾਹ ਅਬਦਾਲੀ ਇੱਥੋਂ ਧੀਆਂ ਚੱਕ ਕੇ ਲੈ ਕੇ ਜਾਂਦਾ ਸੀ, ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ 'ਚ ਟਕੇ ਟਕੇ ਸਿਰ ਵਿਕਦੀਆਂ ਸੀ। ਠੀਕ ਹੈ ਡਾਕਟਰ ਸਾਹਿਬ? ਸਾਡੇ ਲੀਡਰ ਉਹ ਟਕੇ ਸਿਰ ਵਿਕਦੀਆਂ ਸੀ। ਸਾਡੇ ਲੀਡਰ, ਸਾਡੇ ਰਹਿਨੁਮਾ, ਸਾਡੇ ਪੰਜਾਬ ਦੀ ਧਰਤੀ ਦੇ ਕਸਮਾਂ ਖਾਣ ਵਾਲੇ ਲੀਡਰ, ਉਹ ਦਿੱਲੀ ਦਰਬਾਰ 'ਚ ਵੀ ਬੋਲੀ ਲੱਗਦੀ ਉਹਨਾਂ ਦੀ। ਕਿੰਨੀ? 5 ਕਰੋੜ, 10 ਕਰੋੜ, 20 ਕਰੋੜ, 100 ਕਰੋੜ। ਇਹ ਸਾਡੇ ਲੀਡਰਾਂ ਦੀ ਕੀਮਤ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਵੋਟ ਪਾਈ ਹੈ। ਮੈਂ ਬੁਲੰਦਵਾਸ 'ਚ ਗੱਲ ਕਰਨਾ ਚਾਹੁੰਦਾ, ਸਾਰੇ 31 ਜਥੇਬੰਦੀਆਂ ਨੂੰ 31 ਲੀਡਰ ਕੱਢੋ। ਤੁਸੀਂ ਲੀਡਰ, ਤੁਸੀਂ ਲੀਡਰ ਇਲੈਕਸ਼ਨ ਲੜੋ। ਕਿਉਂ ਜਾ ਕੇ ਇਹਨਾਂ ਦੀ ਕੋਚ ਬੈਠਦੇ ਹੋ? ਜੇ ਪੰਜਾਬ ਬਚਾਉਣੇ, ਪੰਜਾਬ ਤੇ ਨਵਾਂ ਸੂਰਜ ਚੜਾਉਣੇ, ਮੈਂ ਅੱਜ ਫੇਰ ਬੁਲੰਦਵਾਸ ਕਹਿ ਕੇ ਜਾ ਰਿਹਾ, ਪੁੱਤਰ ਨਵਜੋਤ ਸਿੰਘ ਸਿੱਧੂ, ਤੈਨੂੰ ਕਸਮ ਹੈ ਧਰਤੀ ਮਾਂ ਦੀ, ਤੈਨੂੰ ਕਸਮ ਹੈ ਪਿਓ ਦੀ ਜਿਹਨੇ ਸਾਰੀ ਜ਼ਿੰਦਗੀ ਤੇਰੇ ਨਾਲ ਕੱਟੀ ਹੈ, ਚੱਲ ਕੇ ਨਵੀਂ ਪਾਰਟੀ ਬਣਾ, ਸਾਰਾ ਪੰਜਾਬ ਤੇਰੇ ਨਾਲ ਚੱਲੇਗਾ। ਔਰ ਉਹਦੇ ਨਵੇਂ ਰਹਿਨੁਮਾ, ਨਵੇਂ ਲੀਡਰ ਤੁਹਾਡੇ ਵਿੱਚ ਹੋਣਗੇ। ਤੁਸੀਂ, ਮੈਂ ਕਿਸੇ ਨੇ ਮੈਨੂੰ ਐਮਐਲਏ ਮਿਲਿਆ, ਉਹ ਫਲਾਣੇ ਨੇ ਕਿਹਾ ਜੀ ਮੇਰੀ ਗੱਡੀ ਜਾਂਦਾ ਸੀ, ਮੈਨੂੰ ਇਲੈਕਸ਼ਨ ਲੜਾਈਆਂ ਫਲਾਣਾ ਕੀਤਾ, 50 ਲੱਖ ਰੁਪਏ ਖਰਚਦਾ, ਤੇ ਮੈਂ ਕਹਿੰਦਾ ਜੋ 25 ਆਪੇ ਖਰਚੇ ਹੁੰਦਾ ਐਮਐਲਏ ਤੋਂ ਹੁੰਦਾ ਹੈ।